ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ। ਸੋ ਇਸ ਵਾਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਾਂਗੇ ਟਿੱਡੀ ਦਲ ਦੇ ਹਵਾਲੇ ਨਾਲ ਤੇ ਜੋ ਕਰੋਨਾ ਵਾਇਰਸ ਦੀ ਅਪਡੇਟਸ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਜਿਸ ਤਰ੍ਹਾਂ ਕਿ ਭਾਰਤ ਦੇ 6 ਸੂਬਿਆਂ ਵਿੱਚ ਟਿੱਡੀ ਦਲ ਨੇ ਹਮਲਾ ਬੋਲ ਦਿੱਤਾ ਹੈ। ਕਰੋੜਾਂ ਦੀ ਗਿਣਤੀ ਵਿੱਚ ਭਾਰਤ ਪਹੁੰਚੇ ਇਸ ਟਿੱਡੀ ਦਲ ਦੇ ਹਮਲੇ ਨੂੰ ਪਛਾੜਨ ਵਿੱਚ ਭਾਰਤ ਸਰਕਾਰ ਉਸੇ ਤਰ੍ਹਾਂ ਨਾਕਾਮ ਹੋਈ ਹੈ ਜਿਸ ਤਰ੍ਹਾਂ ਕਿ ਕਰੋਨਾ ਵਾਇਰਸ ਨਾਲ ਨਜਿੱਠਣ ਵਿੱਚ। ਸੋ ਇਸ ਬਾਰੇ ਗੱਲਬਾਤ ਹੋਏਗੀ, ਫਿਰ ਇਸ ਦੇ ਨਾਲ ਹੀ ਕਰੋਨਾ ਅਪਡੇਟਸ ਤੋਂ ਨਾਲ ਸਾਂਝ ਪਾਈ ਜਾਏਗੀ ਵਿਚਾਰਾਂ ਦੀ। ਸੋ ਆਪਾਂ ਨਰਸਾਂ ਨਾਲ ਗੱਲਬਾਤ ਕਰ ਲਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਕਰੋਨਾ ਦਾ ਕਹਿਰ ਸ਼ੁਰੂ ਹੋਇਆ ਵੁਹਾਨ ਸ਼ਹਿਰ ਦੇ ਵਿੱਚ, ਤੇ ਭਾਰਤ ਦੇ ਬਹੁਤ ਵੱਡੇ ਜਿਹੜੇ ਹਿੰਦੂਤਵੀ, ਜਿਹਨਾਂ ਦੀ ਹਿੰਦੂ ਮਹਾਸਭਾ ਵੀ, RSS ਦੇ ਲੋਕ ਵੀ, ਉਹਨਾਂ ਦੇ ਰਿਲੀਜੀਅਸ ਹੈਡ ਵੀ, ਉਹਨਾਂ ਨੇ ਇਹ ਵੀ ਕਿਹਾ ਕਿ ਜੀ ਇਹ ਚੀਨ ਨੂੰ ਸਜ਼ਾ ਮਿਲ ਰਹੀ ਹੈ ਕਿਉਂਕਿ ਉਹ ਮੀਟ ਈਟਰ ਨੇ। ਕਈਆਂ ਨੇ ਇਹ ਵੀ ਕਿਹਾ ਕਿ ਕਰੋਨਾ ਵਿਸ਼ਨੂੰ ਜੀ ਦਾ ਅਵਤਾਰ ਹੈ ਔਰ ਚੀਨੀਆਂ ਨੂੰ ਇਹ ਸਜ਼ਾ ਦੇ ਰਿਹਾ। ਪਰ ਅੱਜ ਅਸੀਂ ਦੇਖਦੇ ਹਾਂ ਕਿ ਵੀ ਭਾਰਤ ਇੱਕ ਹਮਲੇ ਦਾ ਹੀ ਸ਼ਿਕਾਰ ਨੇ ਰਿਪੀਟਡਲੀ। ਜੇ ਪਿਛਲੇ ਪੀਰੀਅਡ ਦੇ ਵਿੱਚ ਦੇਖੀਏ ਤੇ ਸਭ ਤੋਂ ਵੱਡਾ ਤਾਂ ਹਮਲਾ ਉਦੋਂ ਹੀ ਹੁੰਦਾ ਜਦੋਂ ਕੋਈ ਨਫ਼ਰਤ ਦਾ ਸ਼ਿਕਾਰ ਹੁੰਦਾ। ਜਿਵੇਂ ਭਾਰਤ ਦੇ ਵਿੱਚ ਇਸ ਨਫ਼ਰਤ ਬੰਬ ਨੇ ਅਟੈਕ ਕੀਤਾ, ਨਫ਼ਰਤ ਬੰਬ ਨਾਲ ਅਟੈਕ ਹੋਇਆ, ਨਤੀਜੇ ਦੇ ਤੌਰ ਤੇ ਸਾਰੀ ਸੁਸਾਇਟੀ ਪੋਲਰਾਈਜ਼ ਹੋਈ। ਉਹਦਾ ਜਿਹੜੀ ਹੈ ਪਾਲਾਬੰਦੀ ਹੋਈ। 200 ਮਿਲੀਅਨ ਮੁਸਲਮਾਨ, 30 ਮਿਲੀਅਨ ਸਿੱਖ, ਈਸਾਈ, ਦਲਿਤ, ਇਹ ਸਾਰੇ ਆਈਸੋਲੇਟ ਹੋਏ। ਫਿਰ ਅਸੀਂ ਦੇਖਦੇ ਹਾਂ ਕਿ ਵੀ ਉਸ ਨਫ਼ਰਤ ਦੇ ਨਾਲ ਇਹਨਾਂ ਨੇ CAA ਔਰ ਦੂਸਰੇ ਦੇ ਥੱਲੇ ਜੋ ਦਿੱਲੀ ਦੇ ਵਿੱਚ ਵਾਇਲੈਂਸ ਦਾ ਮਾਹੌਲ ਬਣਾਇਆ, ਔਰ ਫਿਰ ਭਾਰਤ ਭਰ ਦੇ ਵਿੱਚ ਲਿੰਚਿੰਗ। ਔਰ ਜਿਸ ਕਰੋਨਾ ਨੂੰ ਇਹ ਵਿਸ਼ਨੂੰ ਦਾ ਅਵਤਾਰ ਦੱਸ ਕੇ ਚੀਨ ਨੂੰ ਸਜ਼ਾ ਦੇਣ ਦੀ ਗੱਲ ਕਰਦੇ ਸੀ, ਚੀਨ ਨੇ ਤਾਂ ਵੁਹਾਨ ਤੋਂ ਨੂੰ ਹੀ ਕਾਬੂ ਕਰਕੇ ਉਹਨੂੰ ਰੋਕ ਲਿਆ। ਉਹਨਾਂ ਦੀ ਇਕਨੋਮੀ ਵੀ ਔਰ ਦੂਸਰਾ ਵੀ ਸਭ ਕੁਝ ਸਾਹਮਣੇ ਹੈ। ਪਰ ਭਾਰਤ ਦੇ ਵਿੱਚ ਅੱਜ ਭਾਰਤ ਦੁਨੀਆ ਦਾ 10ਵਾਂ ਦੇਸ਼ ਹੈ ਵੱਡਾ, ਜਿੱਥੇ 1.5 ਲੱਖ ਤੋਂ ਜ਼ਿਆਦਾ ਕਰੋਨਾ ਦੇ ਕੇਸ ਨੇ ਔਰ ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ। ਔਰ ਉਹਨਾਂ ਦੇ ਐਕਸਪਰਟ ਜਿਹੜੇ ਨੇ ਉਹ ਕਹਿ ਰਹੇ ਨੇ ਜੀ ਕਿ ਅਜੇ ਪੀਕ ਜਿਹੜੀ ਹੈ ਜੁਲਾਈ ਤੱਕ ਪਹੁੰਚਦੇ ਆਏਗੀ। ਸੋ ਇਹ ਵੀ ਇੱਕ ਵੱਡਾ ਹੋਇਆ। ਔਰ ਅਜੇ ਅਸੀਂ ਪਿਛਲੇ ਹਫ਼ਤੇ ਦੇਖਿਆ ਕਿ ਇਸ ਦੇਵ ਭੂਮੀ ਭਾਰਤ ਦੇ ਵਿੱਚ ਜਿਹੜਾ ਤੂਫਾਨ ਆਇਆ, ਜਿਹੜਾ ਬੰਗਾਲ ਔਰ ਉੜੀਸਾ, ਜਿਸ ਦੇ ਵਿੱਚ ਉਹਨੇ ਈਵਨ ਕਲਕੱਤੇ ਵਰਗਾ ਸ਼ਹਿਰ ਜਿਹੜਾ ਹੈ ਉਸ ਨੂੰ ਵੀ ਇਵੇਂ ਬਣਾ ਦਿੱਤਾ ਜਿਵੇਂ ਕੋਈ ਭੂਤ ਫਿਰਿਆ ਹੋਏ ਉੱਥੋਂ। ਜਿਵੇਂ ਬਿਲਡਿੰਗਾਂ ਡਿੱਗੀਆਂ, ਦਰਖਤ ਉੱਡੇ। ਔਰ ਕਲਕੱਤੇ ਦੀ ਵੀ ਜਿਹੜੀ ਕਰੰਟ ਹਿਸਟਰੀ, ਮੈਮੋਰੇਬਲ ਹਿਸਟਰੀ ਅੱਧੀ ਸਦੀ ਤੋਂ ਜ਼ਿਆਦਾ ਦੀ ਜੇ ਕਹੀ ਜਾਏ, ਸਦੀ ਦੀ, ਉਹਦੇ ਚ ਇਸ ਕਿਸਮ ਦਾ ਨਹੀਂ ਸੀ ਦੇਖਿਆ ਗਿਆ। ਸੋ ਇਹ ਵੀ ਜਿੱਥੇ ਗਊ ਮਾਤਾ ਨੂੰ ਪੂਜਿਆ ਜਾਂਦਾ ਔਰ ਜਿੱਥੇ ਕਿਹਾ ਜਾਂਦਾ ਸੀ ਕਿ ਭਾਈ ਅਸੀਂ ਜਿਹੜਾ ਜੇ ਕੁਛ ਟੈਂਕਰ ਗਾਂ ਮਾਤਾ ਦੇ ਮੂਤਰ ਦੇ ਵੁਹਾਨ ਚ ਭੇਜ ਦਿੱਤੇ ਜਾਣ, ਉਹਦਾ ਛਿੜਕਾਅ ਕੀਤਾ ਜਾਏ ਤਾਂ ਸਭ ਠੀਕ ਹੋ ਜਾਏਗਾ। ਪਰ ਉੱਥੇ ਕੋਈ ਉਹ ਗਊ ਮਾਤਾ ਦਾ ਜਿਹੜੀ ਪੂਜਾ ਹੈ ਉਹ ਵੀ ਕਿਸੇ ਕੰਮ ਨਹੀਂ ਆਈ। ਔਰ ਹੁਣ ਜਦੋਂ ਅਸੀਂ ਇਸ ਸਾਰੇ ਚ ਦੇਖ ਰਹੇ ਹਾਂ ਵੀ ਭੁੱਖਮਰੀ ਦਾ ਸ਼ਿਕਾਰ ਔਰ ਜਿਸ ਕਿਸਮ ਦਾ ਮਾਹੌਲ, ਆਪਣੀ 2-3 ਕਰੋੜ ਲੇਬਰ ਜਿਹਨੂੰ ਇਹ ਘਰੋਂ ਘਰ ਹੀ ਨਹੀਂ ਪਹੁੰਚਾ ਸਕੇ, 45-50 ਦਿਨ ਦੇ ਲਾਕਡਾਊਨ ਤੋਂ ਬਾਅਦ ਜੋ ਕਲੈਪਸ ਸਟੇਸ਼ਨਾਂ ਤੇ ਚੱਲ ਰਿਹਾ ਹੈ, ਜੋ ਕਹਾਣੀਆਂ ਅੱਜ ਵੀ ਸਾਹਮਣੇ ਆ ਰਹੀਆਂ ਨੇ। ਔਰ ਉਸ ਸਭ ਦਾ ਨਤੀਜਾ ਹੈ ਕਿ ਇਹਨਾਂ ਦੀ ਸਾਰੀ ਜਿਹੜੀ ਇਹਨਾਂ ਦੀ ਐਡਮਿਨਿਸਟ੍ਰੇਟਿਵ ਲਾਈਨ ਹੈ ਉਸ ਦਾ ਵੀ ਜਨਾਜ਼ਾ ਨਿਕਲਿਆ। ਫਾਈਨੈਂਸ਼ੀਅਲੀ ਜੋ ਆਪ ਹੀ ਕਹਿੰਦੇ ਨੇ ਕਿ ਜੀ ਹਮਾਰੀ ਅਰਥ-ਵਿਵਸਥਾ ਚਰਮਰਾ ਕਰ ਨੀਚੇ ਗਿਰ ਗਈ ਹੈ। ਔਰ ਕਿਵੇਂ ਉੱਥੋਂ ਬਾਹਰਲੇ ਇਨਵੈਸਟਰ ਵੀ ਨਿਕਲ ਰਹੇ ਨੇ ਔਰ ਉੱਥੇ ਕੋਈ ਕਿੰਨੇ ਲੋਕ ਗਰੀਬੀ ਰੇਖਾ ਤੋਂ ਥੱਲੇ ਜਾਣਗੇ। ਜੇ ਤੁਸੀਂ UN ਰਿਪੋਰਟਸ ਔਰ ਦੂਸਰੀਆਂ ਦੇਖੋ ਤਾਂ ਫਿਰ ਇੱਕ ਖੌਫਨਾਕ ਹਾਲਤ ਨਜ਼ਰ ਆ ਰਹੀ ਹੈ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਉੱਥੇ ਆਮ ਬੰਦਾ ਕਿਵੇਂ ਸਫ਼ਰ ਕਰੇਗਾ। ਔਰ ਇਸ ਸਾਰੇ ਦੇ ਨਾਲ ਨਾਲ ਬਹੁਤ ਵਾਰ ਜਦੋਂ ਅਸੀਂ ਇਤਿਹਾਸ ਦੇ ਹਵਾਲੇ ਨਾਲ, ਸਿੱਖ ਇਤਿਹਾਸ ਦੇ ਹਵਾਲੇ ਨਾਲ ਵੀ ਪੜ੍ਹਦੇ ਸੀ ਕਿ ਜੀ ਫਲਾਂ ਜੰਗ ਔਰ ਸਿੱਖ ਇੰਨੀ ਗਿਣਤੀ ਚ ਨੇ ਔਰ ਦੁਸ਼ਮਣ ਟਿੱਡੀ ਦਲ ਵਾਂਗ ਆਇਆ। ਤਾਂ ਉਹ ਇੱਕ ਫਰੇਜ਼ ਸੀ ਜਿਹੜਾ ਅਸੀਂ ਪੜ੍ਹਦੇ ਰਹੇ ਜਾਂ ਬਾਕੀ ਹਵਾਲਿਆਂ ਨਾਲ ਵੀ ਕਿ ਭਾਈ ਟਿੱਡੀ ਦਲ ਲੱਗਦਾ ਸੀ ਕਿ ਵੀ ਬਹੁਤ ਹੋਏਗੀ ਗਿਣਤੀ। ਪਰ ਹੁਣ ਜਦੋਂ ਸੱਚਮੁੱਚ ਟਿੱਡੀ ਦਲ ਨੇ ਭਾਰਤ ਦੀਆਂ ਲਗਭਗ 6 ਸਟੇਟਾਂ ਦੇ ਉੱਤੇ ਫੁੱਲ ਫਲੈਜਡ ਅਟੈਕ ਕੀਤਾ, ਬਹੁਤ ਸਾਰੀ ਜਾਣਕਾਰੀ ਟਿੱਡੀਆਂ ਬਾਰੇ ਆ ਰਹੀ ਹੈ। ਔਰ ਅੱਗੇ ਤਾਂ ਜੇ ਕੋਈ ਵਾਕਿਆ ਕਸ਼ਮੀਰ ਚ ਹੋਇਆ
ਤੇ ਉਹ ਵੀ ISI ਦੇ ਖਾਤੇ 'ਚ, ਜੇ ਕੋਈ ਕੇਰਲਾ 'ਚ ਹੋਇਆ ਉਹ ਵੀ ISI ਦੇ ਖਾਤੇ 'ਚ। ਅਜੇ ਮੈਂ ਕੋਈ ਹਿੰਦੂ ਧਰਮੀਆਂ ਦਾ ਬਿਆਨ ਨਹੀਂ ਦੇਖਿਆ ਕਿ ਭਾਈ ਟਿੱਡੀ ਦਲ ਵੀ ਪਾਕਿਸਤਾਨ ਨੇ ਟ੍ਰੇਨ ਕਰਕੇ ਭੇਜ ਦਿੱਤਾ ਇੱਧਰ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈਗੇ। ਕਹਿ ਰਹੇ ਜੀ ईस्ट अफ्रीका 'ਚੋਂ ਆਇਆ, और ईस्ट अफ्रीका जो निकल के फिर सऊदी अरेबिया और यमन और ईरान और अफगानिस्तान और पाकिस्तान और फिर राजस्थान मध्य प्रदेश इधर ਨੂੰ ਜਿਹੜਾ ਉਹ फैल गया। और जे देखिए कि ਇਹ ਕੋਈ ਕੁਝ ਫੁੱਟਾਂ ਜਾਂ ਗਜ਼ਾਂ ਦੇ ਵਿੱਚ ਨਹੀਂ ਹੁੰਦਾ। ਜਿਹੜਾ ਹੁਣ ਟਿੱਡੀ ਦਲ ਨੇ ਜਿਹੜੇ ਭਾਰਤ ਤੇ ਵੀ ਹਮਲਾ ਕੀਤਾ ਉਹ ਲਗਭਗ ਜਿਹੜਾ 1 ਸਕੁਅਰ ਕਿਲੋਮੀਟਰ, 1 ਵਰਗ ਮੀਲ 'ਚ ਫੈਲਿਆ ਹੁੰਦਾ ਹੈ। ਔਰ ਇੱਕ ਜਿਹੜਾ ਟਿੱਡੀ ਦਲ ਹੈ ਉਹਦੇ 'ਚ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ ਕਰੋੜਾਂ ਦੇ ਵਿੱਚ ਹੁੰਦੀ ਹੈ ਉਹਨਾਂ ਦੀ। ਔਰ ਉਹ ਇੰਨੀ ਤੇਜ਼ੀ ਨਾਲ ਜਿੱਥੇ ਬੈਠ ਜਾਂਦੇ ਨੇ ਉਹ ਫਸਲਾਂ ਚੜ੍ਹਮ ਕਰ ਜਾਂਦੇ ਨੇ। ਉਹਨਾਂ ਦੀਆਂ ਜਿਹੜੀਆਂ ਬੀਬੀ ਟਿੱਡੀਆਂ ਵੀ ਨੇ ਉਹ ਵੀ ਉਜਾੜ ਦਿੰਦੀਆਂ ਨੇ। ਔਰ ਜੇ ਅਸੀਂ ਗਲੋਬਲ ਹਿਸਟਰੀ ਦੇਖੀਏ ਟਿੱਡੀਆਂ ਦੀ, ਟਿੱਡੀ ਦਲ ਦੀ, ਤਾਂ ਇਹ ਇੱਕ ਬਹੁਤ ਵੱਡਾ ਫਸਲਾਂ ਦੀ ਬਰਬਾਦੀ ਜਿੱਥੇ ਹੁੰਦੀ ਹੈ ਉੱਥੇ ਭੁੱਖਮਰੀ ਨੂੰ ਵੀ ਜਨਮ ਦਿੰਦਾ ਹੈ। ਅਫਰੀਕਾ 'ਚ ਲੰਬਾ ਵਕਤ ਟਿੱਡੀ ਦਲ ਦਾ ਰਿਹਾ ਬੋਲਬਾਲਾ, ਸਾਡੇ ਖਿੱਤੇ 'ਚ ਵੀ। ਔਰ ਹੁਣ ਕਿਉਂਕਿ ਇਹ ਲਗਭਗ ਲੱਗਦਾ ਸੀ ਕਿ ਹਿਸਟਰੀ ਬਣ ਗਿਆ, ਹਾਲਾਂਕਿ ਮੈਂ ਜਦੋਂ ਪਿਛਲੇ ਹਵਾਲਿਆਂ ਨਾਲ ਦੇਖਿਆ ਕਿ ਭਾਈ ਕਦੋਂ ਭਾਰਤ ਦੇ ਕਿਸ ਖਿੱਤੇ ਦੇ ਵਿੱਚ ਰਿਹਾ, ਤੇ ਇਹ 1926 ਤੋਂ 1931 ਤੱਕ ਇਹ ਬ੍ਰਿਟਿਸ਼ ਪੀਰੀਅਡ ਦੀ ਗੱਲ ਹੈ। ਜਿਹੜੀ ਹੈ ਕੰਜ਼ਰਵੇਟਿਵ ਐਸਟੀਮੇਟ ਸੀ ਕਿ ਜਦੋਂ ਟਿੱਡੀ ਦਲ ਆਂਦਾ ਸੀ ਤੇ ਉਹ ਕਿੰਨਾ ਨੁਕਸਾਨ ਕਰਦਾ ਸੀ। 10 ਕਰੋੜ ਤੋਂ ਜ਼ਿਆਦਾ ਦੀਆਂ ਫਸਲਾਂ 1926 ਤੋਂ 1931 ਤੱਕ ਡੈਮੇਜ ਹੋਈਆਂ। 1940 ਤੋਂ 46 ਤੇ ਫਿਰ 1949 ਤੋਂ 55 ਤੱਕ ਜਿਹੜਾ ਡੈਮੇਜ ਹੈ ਉਹ 2 ਕਰੋੜ ਰੁਪਏ ਦਾ ਸੀ। ਔਰ ਇਹ ਜਿਹੜਾ ਇਹਨੂੰ ਈਵਨ ਇਹ ਇੰਨਾ ਕਿ ਡੈਮੇਜਿੰਗ ਸੀ ਕਿਉਂਕਿ ਲੋਕਾਂ ਨੇ ਪਲੇਗ ਦੇਖੀ ਹੋਈ ਸੀ, ਉਹ ਸਮਾਲ ਪੌਕਸ ਹੋਏ, ਉਹ ਚੂਹਿਆਂ ਵਾਲੀ ਹੋਏ, ਜਾਂ ਸਪੈਨਿਸ਼ ਫਲੂ ਵਾਇਰਸ ਹੋਏ 1917-18 ਦੀ। ਇਹਨੂੰ ਲੋਕਸਟ ਪਲੇਗ ਕਹਿੰਦੇ ਨੇ। ਬਹੁਤ ਸਾਰਾ ਜਦੋਂ ਤੁਸੀਂ ਪੁਰਾਣੀ ਰਿਸਰਚ ਵੱਲ ਦੇਖਦੇ ਹੋ ਕਿ ਟਿੱਡੀ ਦਲ ਦੀ ਪਲੇਗ। ਔਰ ਇਹ ਜਦੋਂ ਈਵਨ ਜਿਹੜੀ ਹੈ 1978 1993 ਚ ਵੀ ਅਪਸਰਜ ਹੋਈਆਂ, ਔਰ ਉਸ ਪੀਰੀਅਡ ਦੇ ਵਿੱਚ ਵੀ ਲੱਖਾਂ ਜਾਂ ਕਰੋੜਾਂ ਚ ਨੁਕਸਾਨ ਹੋਇਆ। ਪਰ ਜਿੰਨੇ ਵੱਡੇ ਟਿੱਡੀ ਦਲ ਹੁਣ ਨੇ, ਕਿਉਂਕਿ ਇਹਨਾਂ ਦਾ ਦੋ ਇਸ ਦੇ ਪਾਰਟ ਨੇ, ਕਿਉਂਕਿ ਜਿਹੜਾ ਤੂਫਾਨ ਆਂਦਾ ਹੈ, ਤੂਫਾਨ ਦੀ ਤਾਂ ਫਿਰ ਵੀ ਤੁਸੀਂ ਪ੍ਰੈਡਿਕਸ਼ਨ ਕਰਦੇ ਹੋ ਸਮੁੰਦਰੀ ਤੂਫਾਨ ਦੀ ਕਿ ਇੰਨੇ ਤਾਕਤ ਦਾ ਹੋਏਗਾ, ਉਹਦੀ ਇਹ ਡਾਇਰੈਕਸ਼ਨ ਹੋਏਗੀ, ਉਹਦੇ ਚੋਂ ਥੋੜਾ ਬਹੁਤ ਆਪਣਾ ਰਸਤਾ ਬਦਲਦਾ ਹੈ ਕੁਝ ਵਾਰ, ਲੇਕਿਨ ਬਹੁਤ ਵਾਰ ਉਸੇ 'ਚ ਹੀ ਹੁੰਦਾ। ਟਿੱਡੀ ਦਲ ਦਾ ਇਹ ਹੁੰਦਾ ਹੈ ਕਿ ਵੀ ਇਹ ਹਵਾ ਦੇ ਰੁਖ ਦੇ ਨਾਲ ਉੱਡਦੀਆਂ ਨੇ, ਕਿ ਜਦੋਂ ਵੀ ਜਿਸ ਪਾਸੇ ਦੀ ਹਵਾ ਵਗਦੀ ਹੈ ਉਧਰ ਨੂੰ ਮੁੜ ਜਾਂਦੀ ਹੈ। ਔਰ ਫਿਰ ਇਹ ਕਰੋੜਾਂ ਦੀ ਗਿਣਤੀ ਦੇ ਵਿੱਚ ਜਿਵੇਂ ਉਹਨਾਂ ਦੇ ਕਈ ਮੀਲ ਦੇ ਵਿੱਚ ਉਹਨਾਂ ਦਾ ਹੁੰਦਾ ਹੈ, ਉਹ ਆ ਕੇ ਇੱਕ ਥਾਂ ਤੇ ਬੈਠ ਜਾਂਦੀਆਂ ਤੇ ਉਹ ਉੱਡਦੀਆਂ ਦਿੰਦੇ ਵੇਲੇ ਹੀ ਨੇ, ਸਵੇਰ ਤੱਕ ਸਾਰੀ ਰਾਤ ਉਹ ਚਟਮ ਕਰ ਜਾਂਦੀਆਂ ਤੇ ਫਿਰ ਉੱਥੋਂ ਉੱਡਦੀਆਂ। ਤੇ ਦੂਜਾ ਤੇ ਆਮ ਤੌਰ ਤੇ ਮੈਨੂੰ ਆਪਣੇ ਬਚਪਨ ਦਾ ਯਾਦ ਹੈ ਇੱਕ ਅੱਧ ਵਾਰ ਕਿ ਲੋਕ ਘਰਾਂ ਚੋਂ ਨਿਕਲ ਕੇ, ਵੈਸੇ ਮੋਦੀ ਨੇ ਕਰੋਨਾ ਨੂੰ ਭਜਾਉਣ ਦੇ ਲਈ ਕਿ ਇਹਨੂੰ ਦੌੜਾਣਾ ਹੈ, ਗੋ ਕਰੋਨਾ ਗੋ, ਉਹ ਥਾਲੀਆਂ ਵਜਾਈਆਂ ਤੇ ਚਮਚੇ ਖੜਕਾਏ। ਇਹ ਉਦੋਂ ਕੁ ਜ਼ਰੂਰ ਹੁੰਦਾ ਸੀ ਕਿ ਇਹ ਕਿਹਾ ਜਾਂਦਾ ਹੈ ਕਿ ਵੀ ਇਹ ਜਿਹੜਾ ਟਿੱਡੀ ਦਲ ਹੈ ਇਹ ਨੋਇਜ਼ ਤੋਂ ਦੌੜਦਾ ਹੈ, ਤੇ ਲੋਕ ਜਿਹੜੇ ਨੇ ਉਹ ਘਰਾਂ ਚੋਂ ਨਿਕਲ ਕੇ ਬੜੇ ਡਰਮ ਵੀ ਵਜਾਉਂਦੇ ਸੀ, ਦੂਜੇ ਤੀਜੇ ਵੀ। ਸੋ ਮੇਰਾ ਖਿਆਲ ਹੈ ਵੀ ਮੋਦੀ ਨੂੰ ਹੁਣ ਕਾਲ ਦੇਣੀ ਚਾਹੀਦੀ ਹੈ ਥਾਲੀਆਂ ਵਜਾਉਣ ਦੀ, ਕਿ ਸ਼ਾਇਦ ਥਾਲੀਆਂ ਦੀ ਆਵਾਜ਼ ਸੁਣ ਕੇ ਉਹ ਨਿਕਲ ਜਾਏ। ਵੈਸੇ ਉਹਨਾਂ ਦੀਆਂ ਸਰਕਾਰਾਂ ਨੇ ਵੀ ਕਿਹਾ ਕਿ ਜੀ ਡੀਜੇ ਲਿਆਓ, ਡੀਜੇ ਤਾਂ ਕਿ ਬੜਾ ਨੋਇਜ਼ ਪੈਦਾ ਕਰਦਾ। ਮੈਂ ਕਿਹਾ ਨਾਲੇ ਹੋ ਸਕਦਾ ਹੈ ਉਹ ਦੌੜ ਜਾਣ, ਜਾਂ ਇਹ ਵੀ ਹੋ ਸਕਦਾ ਵੀ ਡੀਜੇ ਨੂੰ ਸੁਣ ਕੇ ਟਿੱਡੀਆਂ ਹੀ ਡਾਂਸ ਕਰਨ ਲੱਗ ਜਾਣ ਤੇ ਉਹ ਫਿਰ ਡਾਂਸ ਕਰਕੇ ਕਹਿਣ ਜੀ ਇੱਥੇ ਤਾਂ ਬੜਾ ਵਧੀਆ ਮਾਹੌਲ ਹੈ ਤੇ ਹੋਰ ਇੱਕ ਦਿਨ ਬੈਠੀਆਂ ਰਹਿਣ। ਸੋ ਹੁਣ ਇਹ ਜਿਹੜੇ ਨੇ ਕਰ ਰਹੇ ਨੇ। ਔਰ ਦੇਖੋ ਵਕਤ ਕਿਵੇਂ ਜਿਹੜੀਆਂ ਬੇਪਰਵਾਹੀਆਂ ਨੇ ਔਰ ਜਿਸ ਕਿਸਮ ਦੀਆਂ ਨੇ, ਇਹ ਵੀ ਕਈ ਵਾਰ ਜਦੋਂ ਅਸੀਂ ਈਵਨ ਮਜ਼ਹਬੀ ਕਿਤਾਬਾਂ ਦੇ ਹਵਾਲੇ ਨਾਲ ਦੇਖਦੇ ਹਾਂ, ਰੂਲ ਦੇ ਲਈ ਗੱਲ ਹੁੰਦੀ ਹੈ ਕਿ ਜਿਸ ਸਟੇਟ ਦਾ ਰੂਲਰ ਚੰਗਾ ਹੁੰਦਾ ਹੈ, ਨਿਆਂ ਕਰਨ ਵਾਲਾ ਹੁੰਦਾ ਹੈ, ਇਨਸਾਫ ਕਰਨ ਵਾਲਾ ਹੁੰਦਾ ਹੈ, ਉਸ ਦੌਰ 'ਚ ਬਾਰਿਸ਼ ਵੀ ਟਾਈਮ ਤੇ ਹੁੰਦੀ ਹੈ, ਫਸਲਾਂ ਵੀ ਠੀਕ ਹੁੰਦੀਆਂ ਹੈ, ਲੋਕ ਬਿਮਾਰੀ ਵੀ ਘੱਟ ਹੁੰਦੀ ਹੈ। ਤੇ ਇਹ ਵੀ ਹੈ ਕਿ ਜਦੋਂ ਕੋਈ ਮਾੜਾ ਰੂਲਰ ਆ ਜਾਂਦਾ ਹੈ ਤੇ ਫਿਰ ਮੌਸਮ ਵੀ ਬਦਲ ਜਾਂਦੇ ਨੇ ਔਰ ਲੋਕਾਂ ਦੀਆਂ ਮੁਸ਼ਕਲਾਂ ਵੀ ਵੱਧ ਜਾਂਦੀਆਂ। ਸੋ ਮੈਂ ਸਮਝਦਾ ਵੀ ਇਹਨਾਂ ਤੋਂ ਮਾੜੇ ਜਿਹੜੇ ਨਫ਼ਰਤ ਦੇ ਮੁਜੱਸਮੇ ਹੋਰ ਕੀ ਹੋ ਸਕਦੇ ਨੇ, ਕਿ ਭਾਈ ਅਜੇ ਕਰੋਨਾ ਦਾ ਜਿਹੜਾ ਕਹਿਰ ਹੈ ਉਹਦੇ ਥੱਲੇ ਲੋਕ ਪਿਸ ਰਹੇ ਨੇ, ਬੇਰੁਜ਼ਗਾਰੀ ਹੈ,
ਤੇ ਹੁਣ ਟਿੱਡੀ ਦਲ ਆ ਗਿਆ। ਹੁਣ ਇਹ ਵੀ ਦੇਖਦੇ ਆ ਵੀ ਕਿਹਦਾ ਅਵਤਾਰ ਇਹਨੂੰ ਸਾਬਤ ਕਰਦੇ ਨੇ। ਔਰ ਕਿਸੇ ਨੇ ਇਸ ਦੇ ਉੱਤੇ ਹੀ ਗੱਲ ਕੀਤੀ ਹਲਕੇ ਅੰਦਾਜ਼। ਉਹਨੇ ਕਿਹਾ ਜੀ ਪਿਛਲੇ ਸਾਲ ਮੇਰਾ ਚਲਾਨ ਹੋਇਆ ਇਸ ਲਈ ਕਿ ਜੀ ਤੁਸੀਂ ਜਿਹੜਾ ਉਹ ਕਿਉਂ ਨਹੀਂ ਤੁਸੀਂ ਮੂੰਹ ਕਿਉਂ ਢੱਕਿਆ ਹੋਇਆ ਜਦੋਂ ਤੁਸੀਂ ਲਪੇਟ ਕੇ ਜਾਂਦੇ ਹੋ। ਤੇ ਕਹਿੰਦਾ ਐਤਕੀ ਮੇਰਾ ਚਲਾਨ ਹੋਇਆ ਕਿ ਤੂੰ ਮੂੰਹ ਕਿਉਂ ਨਹੀਂ ਲਪੇਟ ਢੱਕਿਆ ਹੋਇਆ। ਤੂੰ ਕਹਿੰਦਾ ਦੇਖੋ ਵਕਤ ਦਾ ਜ਼ਮਾਨਾ, ਸਾਲ ਪਹਿਲਾਂ ਚਲਾਨ ਸੀ ਕਿ ਤੂੰ ਮੂੰਹ ਢੱਕਿਆ ਕਿਉਂ ਹੋਇਆ, ਤੇ ਹੁਣ ਇਹ ਕਹਿੰਦਾ ਵੀ ਤੂੰ ਕਿਉਂ ਨਹੀਂ ਢੱਕਿਆ ਹੋਇਆ। ਸੋ ਜ਼ਾਹਿਰ ਹੈ ਵੀ ਇਹਨਾਂ ਦਾ ਜਿਹੜਾ ਉਹ ਐਕਸਪੋਜ਼ਰ ਹੋ ਰਿਹਾ ਔਰ ਇਹ ਸਮਾਂ ਵੀ ਨਾਲ ਦੇ ਨਾਲ ਬਦਲ ਰਿਹਾ। ਔਰ ਇਸ ਸਾਰੇ ਦੇ ਵਿੱਚ ਅਸੀਂ ਅਗੇਨ ਸਫਰਰ ਗਰੀਬ ਲੋਕ ਔਰ ਕਿਸਾਨਾਂ ਦੇ ਹਵਾਲੇ ਨਾਲ ਮੈਂ ਦੇਖ ਰਿਹਾ ਸੀ, ਉਹ ਕਹਿੰਦੇ ਨੇ ਜੀ ਅਸੀਂ ਪਹਿਲਾਂ ਹੀ ਉੱਜੜ ਗਏ, ਅਸੀਂ ਫਸਲ ਹੁਣ ਹਾਰਵੈਸਟਿੰਗ ਤੱਕ ਆਈ। ਔਰ ਜਿਸ ਖਿੱਤੇ ਦੇ ਵਿੱਚ ਟਿੱਡੀ ਦਲ ਆਏ ਨੇ, ਮੂੰਗੀ ਔਰ ਦੂਸਰੀਆਂ ਤੀਸਰੀਆਂ ਵੀ ਚੀਜ਼ਾਂ ਹੁੰਦੀਆਂ ਨੇ, ਮੰਡੀਆਂ ਬੰਦ ਪਈਆਂ। ਜੇ ਲੋਕ ਜਾਂਦੇ ਨੇ ਤਾਂ ਉੱਥੇ ਕੋਈ ਲੈਣ ਵਾਲਾ ਨਹੀਂ, ਉੱਥੇ ਕਿਸਾਨਾਂ ਨੂੰ ਹਾਰਟ ਅਟੈਕ ਹੋ ਰਹੇ ਨੇ। ਪਰ ਹੁਣ ਕਹਿੰਦੇ ਫਸਲ ਖੜੀ ਹੈ, ਹੁਣ ਇਹ ਟਿੱਡੀ ਦਲ ਆ ਗਿਆ ਕਿ ਇਹ ਭਗਵਾਨ ਕਿਆ ਹੋਗਾ। ਉਹ ਜ਼ਾਹਿਰ ਹੈ ਉਹ ਵਿਚਾਰਿਆਂ ਦੀ ਹੈਲਪਲੈਸਨੈਸ ਹੈ। ਪਰ ਜਿਹੜੇ ਹਾਕਮ ਨੇ ਉਹ ਦਿੱਲੀ ਦੇ ਵਿੱਚ ਬੈਠਾ, ਜਿਵੇਂ ਮੋਦੀ ਇੱਥੇ ਹੌਡੀ ਮੌਡੀ ਤੇ ਆਇਆ ਹਿਊਸਟਨ ਤੇ ਕਹਿੰਦਾ ਸਭ ਚੰਗਾ ਸੀ, ਇੱਥੋਂ ਨੇ ਸ਼ੁਰੂ ਕੀਤਾ। ਉਹਨੂੰ ਪੁੱਛੇ ਵੀ ਕਿਹੜਾ ਚੰਗਾ ਸੀ ਤੇ ਕਿਹੜਾ ਚੰਗਾ ਹੈ। ਔਰ ਗਲੋਬਲੀ ਵੀ ਕੋਵਿਡ ਦੇ ਹਵਾਲੇ ਨਾਲ COVID-19 ਦੇ ਟੋਟਲ ਕੇਸਿਸ ਇਸ ਵੇਲੇ 5,07,34,884 ਨੇ। ਔਰ ਟੋਟਲ ਡੈਥਸ ਦੁਨੀਆ ਦੇ ਵਿੱਚ 3,54,208 ਨੇ। ਜਿਹੜੇ ਸ਼ਿਕਾਰ ਹੁੰਦੇ ਨੇ 80% COVID-19 ਵਾਲਿਆਂ ਦੇ ਸਿੰਪਟਮਸ ਜਾਂ ਬਿਮਾਰੀ ਦੇ ਲੱਛਣ ਚਿੰਨ ਜਿਹੜੇ ਨੇ ਜਾਂ ਨਿਸ਼ਾਨੀਆਂ ਉਹ ਨਹੀਂ ਸਾਹਮਣੇ ਆਉਂਦੀਆਂ। ਸਿਰਫ 2% ਨੇ ਜਿਹੜੇ ਕ੍ਰਿਟੀਕਲ ਹੁੰਦੇ ਨੇ, ਜਿਹੜੇ ਹਸਪਤਾਲ ਤੱਕ ਪਹੁੰਚਦੇ ਨੇ ਜਾਂ ਜਿਨ੍ਹਾਂ ਨੂੰ ICU ਤੱਕ ਪਹੁੰਚਾਇਆ ਜਾਂਦਾ ਹੈ। ਔਰ ਚੰਗੀ ਗੱਲ ਇਹ ਹੈ ਕਿ ਹੁਣ ਉਹਦੇ ਵਿੱਚ ਵੀ ਜਿਹੜੇ ਕ੍ਰਿਟੀਕਲ ਹੁੰਦੇ ਨੇ ਡੈਥ ਰੇਟ 13% ਹੈ ਉਹਦੇ ਚ, ਜਿਹੜਾ ਕਿ ਜਦੋਂ ਅਸੀਂ ਸ਼ੁਰੂ ਕੀਤਾ ਇਹਨੂੰ ਡਿਸਕ੍ਰਾਈਬ ਕਰਨਾ ਤੇ 24% ਜਿਹੜੇ ਕ੍ਰਿਟੀਕਲ ਚ ਪਹੁੰਚਦੇ ਸੀ ਉਹਨਾਂ ਦੀ ਡੈਥ ਹੁੰਦੀ ਸੀ। ਅਮਰੀਕਾ ਦੀ ਅਜੇ ਵੀ ਲੀਡ ਹੈ ਪੋਜ਼ਿਟਿਵ ਕੇਸਿਸ, 1,07,33,863 ਟੋਟਲ ਕੇਸ ਨੇ ਅਮਰੀਕਾ ਚ। ਔਰ 1,01,130 ਮੌਤਾਂ ਨੇ ਹੁਣ ਤੱਕ ਅਮਰੀਕਾ ਚ। ਬ੍ਰਾਜ਼ੀਲ ਜਿਹੜਾ ਕਿ ਹੁਣ ਨੰਬਰ 2 ਤੇ ਲਗਾਤਾਰਤਾ ਨਾਲ ਚੱਲ ਰਿਹਾ ਹੈ, ਕੋਰੋਨਾ ਪੋਜ਼ਿਟਿਵ ਕੇਸਾਂ ਦੀ ਗਿਣਤੀ ਵੱਧ ਰਹੀ ਹੈ। ਔਰ ਹੁਣ ਅਸੀਂ ਦੇਖ ਰਹੇ ਹਾਂ ਕਿ ਈਵਨ ਕੈਰੀਬੀਅਨ ਔਰ ਸੈਂਟਰਲ ਅਮਰੀਕਾ ਉਹ ਵੱਧ ਰਹੇ ਨੇ ਕੇਸਾਂ ਵੱਲ। ਪਰ ਬ੍ਰਾਜ਼ੀਲ 3,94,507 ਔਰ ਟੋਟਲ ਡੈਥ ਜਿਹੜੀਆਂ ਨੇ 24,600 ਨੇ। ਇੰਡੀਆ ਜਿਹੜਾ ਲਗਾਤਾਰ 10ਵੇਂ ਨੰਬਰ ਤੇ ਚੱਲ ਰਿਹਾ ਹੈ, ਇਸ ਵੇਲੇ 1,57,510 ਕੋਰੋਨਾ ਪੋਜ਼ਿਟਿਵ ਕੇਸਿਸ ਨੇ ਔਰ 4,523 ਡੈਥਸ ਹੁਣ ਤੱਕ ਹੋ ਚੁੱਕੀਆਂ ਨੇ। ਕੈਨੇਡਾ ਜਿਹੜਾ ਸਾਡਾ ਗੁਆਂਢੀ ਮੁਲਕ ਹੈ ਔਰ 13ਵੇਂ ਨੰਬਰ ਤੇ ਹੈ ਕੇਸਿਸ ਦੇ ਮਾਮਲੇ 86,939 ਟੋਟਲ ਕੇਸ ਨੇ ਔਰ 6,671 ਡੈਥਸ ਹੋ ਚੁੱਕੀਆਂ ਨੇ। ਪਾਕਿਸਤਾਨ ਦੇ ਵਿੱਚ ਵੀ ਕੇਸਿਸ ਵੱਧ ਰਹੇ ਨੇ, 18ਵੇਂ ਨੰਬਰ ਤੇ ਹੈ ਪਾਕਿਸਤਾਨ ਦੁਨੀਆ 'ਚ ਕੁੱਲ ਕੇਸਾਂ ਦੇ ਮਾਮਲੇ 'ਚ। 59,151 ਟੋਟਲ ਕੇਸ ਨੇ ਔਰ 1,225 ਕੁੱਲ ਡੈਥਸ ਨੇ। ਸੋ ਅਸੀਂ ਜਿੱਥੇ ਬਾਕੀ ਚੱਲ ਰਿਹਾ ਗਲੋਬਲੀ ਬਹੁਤ ਸਾਰਾ ਸਾਡਾ ਖਿੱਤਾ ਜਿਹੜਾ ਆਉਣ ਵਾਲੇ ਪੀਰੀਅਡ 'ਚ ਜੇ ਚੀਨ ਭਾਰਤ ਕਲੈਸ਼ ਜਾਂ ਭਾਰਤ ਦੀ ਦਿਲਵਦੀ ਗੁਆਂਢੀ ਮੁਲਕਾਂ ਦੇ ਹਵਾਲੇ ਨਾਲ, ਕਿਉਂਕਿ ਇਸ ਕੋਈ ਸ਼ੱਕ ਨਹੀਂ ਹੈ ਕਿ ਜਿਸ ਮੁਸ਼ਕਲ ਦੇ ਵਿੱਚ ਹੁਣ ਮੋਦੀ ਸਰਕਾਰ ਫਸੀ ਹੋਈ ਹੈ, ਇਸ ਧਿਆਨ ਨੂੰ ਲਾਂਭੇ ਕਰਨ ਲਈ ਕੋਈ ਵੀ ਦਿਲਵਦੀ ਵੀ ਕਰ ਸਕਦੇ ਨੇ। ਭਾਰਤ ਵਿਚਲੀਆਂ ਘੱਟ ਗਿਣਤੀਆਂ ਦੇ ਨਾਲ ਅੱਗੋਂ ਧੱਕਾ ਹੋਏਗਾ ਔਰ ਆਉਣ ਵਾਲੇ ਪੀਰੀਅਡ 'ਚ ਜੇ ਭੁੱਖਮਰੀ ਨਾਲ ਔਰ ਦੂਸਰੇ ਨਾਲ ਲੋਕਾਂ ਦੀ ਮੌਤ ਵੀ ਹੋਏ ਤੇ ਇਹ ਉਹਨੂੰ ਡਾਟਾ ਇਹ ਨਹੀਂ ਵੀ ਲੁਕਾਣਗੇ, ਇਹ ਜਿਹੜਾ ਉਹਨੂੰ ਚੁੱਕਣਗੇ ਵੀ ਉਹਨਾਂ ਨੂੰ ਵੀ ਦੇਸ਼ ਧਰੋਹੀ ਬਣਾਉਣਗੇ। ਕਿਉਂਕਿ ਜਿਵੇਂ ਇਹਨਾਂ ਨੇ 1897 ਦੇ ਜਿਹੜਾ ਉਹਨਾਂ ਦਾ ਪੈਂਡੇਮਿਕ ਐਪੀਡੈਮਿਕ ਐਕਟ ਦੇ ਥੱਲੇ ਔਰ 2005 ਦੇ ਮਹਾਮਾਰੀ ਐਕਟ ਦੇ ਥੱਲੇ ਬਹੁਤ ਪਾਵਰਸ ਲਈਆਂ ਹੋਈਆਂ, ਇਹ ਜੋ ਮਰਜ਼ੀ ਇਸ ਵੇਲੇ ਕਰਨ ਦੀ ਸਮਰੱਥਾ ਰੱਖਦੇ ਨੇ। ਸੋ ਅਸੀਂ ਇਸ ਸਾਰੇ ਦੇ ਵਿੱਚ ਆਪਣੇ ਖਿੱਤੇ ਲਈ ਵੀ ਔਰ ਕੁੱਲ ਇਨਸਾਨੀਅਤ ਦੇ ਲਈ ਵੀ ਅਰਦਾਸ ਕਰਦੇ ਹਾਂ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਹੋ ਉਬਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੇ ਨਨਿਆਂਪੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ
ਵਕਫੇ ਤੋਂ ਬਾਅਦ।